ਸਾਕੀ ਸਾਹਿਬ ਜਿਨ੍ਹਾਂ ਬੰਦਿਆਂ ਵੀ ਨਾ ਹੀਰ ਸਿੱਖੀ ਹੈ ਨਾ ਜੀ ਜੀ ਉਹਨਾਂ ਬੜੀਆਂ ਮੁਸ਼ਕਲਾਂ ਕੱਟੀਆਂ ਨੇ ਹਾਂ ਤੇ ਬੜੀਆਂ ਮਿਹਨਤਾਂ ਕੀਤੀਆਂ ਨੇ, ਬਿਲਕੁਲ ਇੱਥੋਂ ਤੱਕ ਕਈਆਂ ਜੁੱਤੀਆਂ ਵੀ ਖਾਧੀਆਂ ਨੇ। ਹਾਂ ਬਿਲਕੁਲ ਕੋਈ ਤੁਹਾਡੇ ਜ਼ਿਹਨ 'ਚ ਕੇਸ ਹੋਵੇ ਜਾਂ ਨਾ ਹੋਵੇ, ਲੇਕਿਨ ਰੀਸੈਂਟਲੀ ਮੇਰੇ ਸਾਹਮਣੇ ਜੁੱਤੀਆਂ ਖਾਣ ਵਾਲਾ ਕੇਸ ਨੇ ਇੱਕ ਬੰਦੇ ਨੇ ਗੱਲ ਸੁਣਾਈ ਤੇ ਉਹਨੇ ਹਸਾਇਆ ਵੀ ਬੜਾ ਤੇ ਇਬਰਤ ਵੀ ਬੰਦੇ ਨੂੰ ਹਾਸਲ ਹੁੰਦੀ ਹੈ ਵੀ ਬਾਬੇ ਨੇ ਜਿਹੜੀ ਕਿਤਾਬ ਲਿਖੀ ਹੈ ਨਾ ਉਹ ਬਾਬੇ ਤੇ ਹੀ ਜ਼ਿੰਮੇਵਾਰੀ ਪਾ ਕੇ ਪੜ੍ਹਨੀ ਚਾਹੀਦੀ, ਬੰਦੇ ਨੂੰ ਆਪ ਨਹੀਂ ਸ਼ੇਰ ਬਣ ਜਾਣਾ ਚਾਹੀਦਾ। ਬਿਲਕੁਲ ਸਹੀ ਹੈਂ? ਬਿਲਕੁਲ ਸਹੀ। ਉਹਨੇ ਗੱਲ ਸੁਣਾਈ ਵੀ ਮੈਨੂੰ ਨਾ ਹੀਰ ਪੜ੍ਹਨ ਦਾ ਨਾ ਸ਼ੌਕ ਬੜਾ ਕੁੱਦਿਆ, ਮੇਰਾ ਅੱਬੂ ਹੀਰ ਪੜ੍ਹਦਾ ਸੀ ਤੇ ਮੈਂ ਵੀ ਸਿੱਖਣੀ ਸ਼ੁਰੂ ਕਰ ਦਿੱਤੀ। ਜੀ ਜੀ ਉਹ ਮੈਂ ਕਿਤਾਬ ਲੈ ਕੇ ਨਾ ਸਾਡੇ ਪਿੰਡ ਦੇ ਨਾਲ ਹੀ ਇੱਕ ਰੇਲਵੇ ਸਟੇਸ਼ਨ ਸੀ ਤੇ ਉਹਦੀ ਥੜੀ ਤੁਹਾਨੂੰ ਪਤਾ ਉਹ ਲੋਕੇਸ਼ਨ ਬੜੀ ਅੱਛੀ ਹੁੰਦੀ ਹੈ ਹਾਂਜੀ ਹਾਂਜੀ ਤੇ ਉਧਰ ਇੰਨਾ ਰਸ਼ ਵੀ ਨਹੀਂ ਹੁੰਦਾ। ਮੈਂ ਉੱਥੇ ਜਾ ਕੇ ਨਾ ਸੁਬਾਹ ਥੜੀ ਤੇ ਬਹਿ ਜਾਣਾ ਕਰਨਾ ਤੇ ਨਾਲੇ ਉੱਥੇ ਕਿਤਾਬ ਪੜ੍ਹਨੀ ਕਰਨੀ। ਉਹ ਇੱਕ ਦਿਨ ਐਵੇਂ ਮੈਂ ਕਿਤਾਬ ਪੜ੍ਹਨਾ ਪਿਆ ਬਹਿ ਕੇ, ਸਟੇਸ਼ਨ ਤੇ ਨਾ ਇੱਕ ਬੰਦਾ ਦੁੱਧ ਚੜਾਵਣ ਆਉਂਦਾ ਸੀ ਕੈਨੀਆਂ ਵੀ ਅੱਗੇ ਜ਼ਿਆਦਾ ਰੇਲ ਗੱਡੀ ਇਸਤੇਮਾਲ ਹੁੰਦੀ ਸੀ। ਹਾਂਜੀ ਉਹ ਹੁਣ ਟੱਪੀਆਂ ਦੇ ਉੱਤੇ ਬੈਠਾ ਹੋਇਆ ਹੈ ਜੀ ਜੀ ਤੇ ਟ੍ਰੇਨ ਦਾ ਨਾ ਇੰਤਜ਼ਾਰ ਕਰਦਾ ਵਾ, ਟ੍ਰੇਨ ਥੋੜੀ ਲੇਟ ਹੈ। ਉਹਨੇ ਵੇਖਿਆ ਨਾ ਕੋਈ ਮੁੰਡਾ ਬੈਠਾ ਹੀਰ ਪੜ੍ਹਦਾ ਪਿਆ ਤੇ ਉਹ ਉੱਠ ਕੇ ਨਾ ਹੌਲੀ ਹੌਲੀ ਮੇਰੇ ਪਾਸੇ ਆ ਗਿਆ। ਅੱਛਾ ਚੰਗਾ ਕਾਦਾਵਰ ਬੰਦਾ ਤੇ ਚੰਗਾ ਜਨਾਬ ਧੜੱਲੇ ਵਾਲਾ, ਜਵਾਨ ਜਾਨ ਧੋਤੀ ਉਹਨੇ ਬੱਧੀ, ਚੰਗਾ ਉਹਨੇ ਜੱਟ ਵਰਗਾ ਹਾਂ ਚੰਗਾ ਉਹਨੇ ਖੁੱਸਾ ਪਾਇਆ। ਉਹਨੂੰ ਨਹੀਂ ਸੀ ਪਤਾ ਵੀ ਕਿਹੜੀ ਕੌਮ ਦਾ। ਅੱਛਾ ਉਹਨੇ ਉਹ ਲਗਾ ਹੋਵੇ ਨਾ ਤੇ ਮੇਰੇ ਕੋਲ ਆ ਗਿਆ ਤੇ ਮੈਨੂੰ ਉਹਦਾ ਏ ਕੀ ਕਰਨਾ ਪਿਆ, ਬੋਲਣੀ ਉਹਦੀ ਬੜੀ ਪੁੱਠੀ ਇਹ। ਅੱਛਾ ਮੈਂ ਹਾਜੀ ਮੈਂ ਅਹੀਂ ਵੇਖਿਆ ਨਾ ਤੇ ਮੇਰੀ ਤਾਂ ਪੱਗ ਡਿੱਗਣ ਵਾਲੀ ਹੋ ਗਈ। ਮੈਂ ਹਾਜੀ ਮੈਂ ਹੀਰ ਪੜ੍ਹਨਾ ਪਿਆ ਬਾਬੇ ਵਾਰਿਸ ਸ਼ਾਹ ਹੀਰ ਦੀ ਹੀ, ਉਹਨਾਂ ਮੈਨੂੰ ਵੀ ਸੁਣਾ। ਮੈਂ ਫਿਰ ਬਹਿ ਜਾ ਥੱਲੇ ਫਿਰ ਜੇ ਸੁਣਨੀ ਹੈ ਤਾਂ। ਅੱਛਾ ਉਹ ਇਹ ਮੇਰੇ ਅੱਗੇ ਚੌਂਕੜੀ ਮਾਰ ਕੇ ਬਹਿ ਗਿਆ ਤੇ ਮੈਂ ਉਹ ਜਿੱਥੋਂ ਖੋਲੀ ਬੈਠਾ ਸੀ ਨਾ ਉੱਥੋਂ ਹੀ ਮੈਂ ਸ਼ੁਰੂ ਕਰ ਦਿੱਤੀ ਮੇਰੀ ਭੈੜੀ ਤਕਦੀਰ। ਅੱਛਾ ਮੈਂ ਜਦੋਂ ਪਹਿਲਾ ਸ਼ੇਰ ਪੜਿਆ ਨਾ ਡੋਗਰ ਜੱਟ ਇਮਾਨ ਨੂੰ ਵੇਚ ਖਾਂਦੇ। ਹਾਂ ਹਾਂ ਇਹ ਤੁਹਾਨੂੰ ਪਤਾ ਪੂਰਾ ਬੰਦ ਹੀ ਬਾਬੇ ਨੇ ਲਿਖਿਆ ਓਏ ਹੋਏ ਹੋਏ ਤੇ ਬੜਾ ਹੀ ਖਤਰਨਾਕ ਬੰਦ ਬੜਾ ਹੈ ਖਤਰਨਾਕ ਬੰਦ। ਤੇ ਡੋਗਰ ਜੱਟ ਇਮਾਨ ਨੂੰ ਵੇਚ ਖਾਂਦੇ। ਹਾਂ ਅੱਗੇ ਇੱਕ ਦੋ ਸੁਣਾਓ ਮਿਸਰੇ, ਅੱਛਾ ਇੱਕ ਹੀ ਸੁਣਾ ਦਿਓ ਜ਼ਿਆਦਾ। ਤੁਸੀਂ ਲੱਗਦਾ ਹੈ ਹੁਣ ਉਸ ਬੰਦੇ ਨੂੰ ਛਿੱਤਰ ਜ਼ਰੂਰ ਪਏ ਹੋਣਗੇ। ਇਹ ਤੁਸੀਂ ਸੁਣਾਓਗੇ ਤਾਂ ਫਿਰ ਮੈਂ ਤੁਹਾਨੂੰ ਸਾਰੀ ਗੱਲ ਤੁਸੀਂ ਕਹਿੰਦੇ ਸੁਣਾ। ਹੁਣ ਮੈਨੂੰ ਵੀ ਛਿੱਤਰ ਪੈਣ। ਅੱਛਾ ਜਿਹੜੇ ਵੀ ਇਸ ਬਰਾਦਰੀ ਦੇ ਵੀਰ ਨੇ ਨਾ ਉਹ ਵੀ ਸਾਡੇ ਵੀ ਭਰਾ ਨੇ, ਅਸੀਂ ਆਪਦੇ ਕੋਲੋਂ ਤਾਂ ਕੋਈ ਸੁਣਾਦੇ ਨਹੀਂ ਦੇ, ਅਸੀਂ ਤੁਹਾਨੂੰ ਇੱਕ ਸ਼ੇਰ ਸੁਣਾਣੇ ਆ ਫਿਰ ਉਹਦੇ ਨਾਲ ਅੱਗੇ ਕੀ ਉਹਦੇ ਨਾਲ ਹੋਈ ਕਿਹੜੇ ਉਹਦੇ ਨਾਲ ਮਾਜਰਾ ਬਣਿਆ ਨਾ ਉਹ ਤੁਹਾਨੂੰ ਦੱਸਣੇ ਆ। ਅੱਛਾ ਮਹਿਰ ਸਾਹਿਬ ਅੱਲਾਹ ਤੁਹਾਨੂੰ ਮਜ਼ੀਦ ਇੱਜ਼ਤਾਂ ਅਤਾ ਫਰਮਾਏ। ਦੋਸਤੋ ਪੰਜਾਬ ਸਪੈਸ਼ਲ ਮਹਿਰ ਅਸਗਰ ਸਾਹਿਬ ਦਾ ਚੈਨਲ ਪੰਜਾਬ ਸਪੈਸ਼ਲ ਇਸ ਵਕਤ मीडिया का नंबर 1 चैनल है। तमाम दोस्तों अगे गुजारिश है कि तुसी इस चैनल नू सबसक्राइब करो, शेयर लाइक भी करो। अच्छा जेड़ा कलाम मेहर साहब तुसी मैनू कहा है ना ये वाकई छितर खान वाला है। तुसी एडवांस माफी मांग लो ना। हाँ लेकिन ये साडा असी कोई शेर नहीं लिखा, ये सैयद वारिस शाह ने लिखा है, लेकिन ये उन्हां लोगों वास्ते लिखा है। ये कोई खास एक जात ते अटैक नहीं गा, ये सिर्फ उन्हां लोगों वास्ते है जेड़ा उस जात दे विच रह के ते गलत काम करते ने। जेड़ियां हरकतां उहदे विच सारेयां वास्ते सिर्फ वो जेड़े उस जात दे विच है ने लेकिन फिर भी गलत काम करदे। तो जे मैं चंद अल्फाज है ने वारिस शाह दे तुहानू जेड़ा गल्लां नाल सुनाना, फिर अपने फोक फनकार जनाब कैसर रज़ा साहब बैठे ने ये तुहानू सुनाणगे। लो जी ये शेर हैगा वारिस शाह एक जगह ते लिखदे ने, डोगर जट ईमान नू वेच खांदे, सन्ना मारदे ते पाड़े लावदे ने, तरक कौल हदीस दी नित करदे, चोरी यारी ब्याज भी खांदे ने। अच्छा उस बंदे ने ना पता की किया उन्हें मैं जिवें जिवें शेर पढ़ा ना ਉਹ ਅਗਲਾ ਸੁਣਨ ਵਾਲਾ ਬੰਦਾ ਬੈਠਾ ਸੀ ਚੌਂਕੜੀ ਮਾਰ ਕੇ, ਉਹ ਨਾ ਚੁਕੰਨਾ ਹੁੰਦਾ ਜਾਵੇ ਤੇ ਪੈਰੀਂ ਭਾਰ ਹੋ ਗਿਆ ਤੇ ਮੈਂ ਮਾੜੀ ਜਿਹੀ ਉਹਦੇ ਨਿਗਾਹ ਮਾਰੀ, ਕੰਨ ਉਹਦੇ ਗੁੱਸੇ ਨਾਲ ਲਾਲ ਹੋ ਗਏ, ਅੱਖਾਂ ਲਹੂ ਸੱਟਣ ਲੱਗ ਪਈਆਂ। ਤੇ ਮੈਂ ਜਿਲੇ ਇਹ ਸਾਰਾ ਬੰਦ ਨਹੀਂ ਪੜਿਆ, ਅੱਧਾ ਕੁ ਮੈਂ ਪਹੁੰਚਾ ਨਾ ਜਦੋਂ ਤੇ ਮੈਨੂੰ ਪਤਾ ਹੀ ਨਹੀਂ ਲੱਗਾ ਉਹਨੇ ਮੇਰੇ ਆ ਥੱਪੜ ਮਾਰਿਆ ਨਾ ਜਦੋਂ ਤੇ ਮੇਰੇ ਐਸ ਕੰਨ ਚੋਂ ਛਾਂ ਛਾਂ ਹੋਣ ਲੱਗ ਪਈ। ਤੇ ਮੈਂ ਤਾਂ ਇਹ ਵੇਖਿਆ ਨਾ ਜਿਲੇ ਤੋਂ ਨੇ ਅਸੀਂ ਕਿਤਾਬ ਫੜ ਕੇ ਨਾ ਅਸੀਂ ਕਿਤਾਬ ਫੜ ਕੇ ਤੇ ਅਸੀਂ ਸੱਟੀ ਤੇ ਅਸੀਂ ਵਰ ਕੇ ਫੜ ਕਰਦੇ ਉਹ ਕਿਤਾਬ ਉਹ ਥੱਪੜ ਗਈ। ਆਦਾ ਲੈ ਜਾ ਆਪਦੀ ਹੀਰ ਚੁੱਕ ਕੇ ਤੂੰ ਚੁੱਕ ਜਾ ਹੀਰ ਇਥੋਂ ਆਪਦੀ ਵੱਡੀ ਹੀਰ ਲਈ ਫਿਰਦਾ ਹੀ। ਉਹਨੇ ਆ ਵੀ ਮੈਂ ਹਾਂ ਵੀ ਇਹਨੇ ਮੈਨੂੰ ਐਡਾ ਵਲੱਥਾ ਮਾਰ ਦਿੱਤਾ ਹੈ ਤੇ ਮੇਰਾ ਇਹਨੇ ਯਾਦ ਨਹੀਂ ਕੀਤਾ ਤੇ ਮੈਂ ਉਹਨੂੰ ਉਹਦੀ ਤਜ਼ੀਮ ਜਾਂ ਉਹਦੀ ਜਿਹੜੀ ਉਹਨੇ ਬੇਅਦਬੀ ਕੀਤੀ ਮੈਂ ਉਹਨੂੰ ਕਿਵੇਂ ਸਮਝਾਵਾਂ। ਮੈਂ ਦਿਲ 'ਚ ਗੱਲ ਰੱਖ ਕੇ ਨਾ ਉੱਠ ਬੈਠਾ, ਮੈਂ ਚਲੋ ਕਦੇ ਰੱਬ ਟਾਈਮ ਪਜਾਵੇ ਦਾ ਨਾ ਜੀ ਤੇ ਅਸੀਂ ਵੀ ਕਰ ਲਾਂਗੇ, ਨਹੀਂ ਤਾਂ ਫਿਰ ਖਾ ਤਾਂ ਲਈਏ। ਮੈਂ ਇਹ ਚੁੱਪ ਕਰਕੇ ਘਰ ਆ ਗਿਆ।
ਜੀ ਇਹ ਮੈਂ ਫਿਰ ਅਰਜ਼ ਕਰਾਂਗਾ, ਇਹ ਸਿਰਫ ਉਹਨਾਂ ਲੋਕਾਂ ਵਾਸਤੇ ਆ ਕਿ ਜਿਹੜੇ ਗਲਤ ਕੰਮ ਕਰਦੇ ਨੇ, ਜਿਹੜੇ ਬੁਰਾਈ ਦੇ ਵਿੱਚ ਦੱਸੇ ਹੋਏ ਨੇ। ਉਸ ਕੌਮ ਦੇ ਵਿੱਚ ਲਾਜ਼ਮੀ ਨਹੀਂ ਸਾਰੇ ਇਹੋ ਜਿਹਾ ਹੋਣ, ਇਹ ਕਿਸੇ ਵੀ ਕੌਮ 'ਚ ਹੋ ਸਕਦਾ ਹੈ। ਤੇ ਜਿਹੜੇ ਗਲਤ ਕੰਮ ਕਰਦੇ ਸਿਰ ਉਹਨਾਂ ਵਾਸਤੇ ਸ਼ੇਰ ਹੈ। ਅੱਛਾ ਉਹ ਨਾ ਸ਼ੇਰ ਸੁਣਾਓਗੇ ਕਿਆ ਸਾਰਾ? ਮੈਂ ਤਾਂ ਕਹਿੰਦਾ ਸੁਣਾ ਦਿਓ ਫਿਰ ਵੀ ਕੀ ਹੈ। ਇਹ ਦੁਬਾਰਾ ਬੋਲਾਂਗੇ। ਉਹ ਕਹਿੰਦੇ ਡੋਗਰ ਜੱਟ ਈਮਾਨ ਨੂੰ ਵੇਚ ਖਾਂਦੇ, ਸੰਨਾ ਮਾਰਦੇ ਤੇ ਪਾੜੇ ਲਾਉਂਦੇ ਨਹੀਂ, ਤਰਕ ਕੌਲ ਹਦੀਸ ਦੀ ਨਿਤ ਕਰਦੇ, ਚੋਰੀ ਯਾਰੀ ਵਿਆਜ ਕਮਾਉਂਦੇ ਨਹੀਂ। ਜੇ ਆਪ ਹੋਵਨ ਤੇ ਔਰਤਾਂ ਨੇ, ਬੇਟੇ ਬੇਟੀਆਂ ਚੋਰੀਆਂ ਲਾਉਂਦੇ ਨਹੀਂ। ਜਿਹੜਾ ਚੋਰ ਤੇ ਰਾਹਜ਼ਨ ਹੋਵੇ ਉਹਦੀ ਬੜੀ ਤਾਰੀਫ ਸੁਣਾਉਂਦੇ ਨਹੀਂ। ਹਾਂ ਇੰਨਾ ਹੀ ਠੀਕ ਹੈ। ਅੱਛਾ ਚਲੇ ਇੰਨਾ ਹੀ ਠੀਕ ਹੈ, ਕਿਉਂਕਿ ਸਾਡੇ ਬੜੇ ਦੋਸਤ ਨੇ ਡੋਗਰ ਬਰਾਦਰੀ ਵੀ, ਜੱਟ ਬਰਾਦਰੀ ਵੀ, ਤੇ ਉਹ ਜਨਾਬ ਉਹਨੇ ਵਾਹਵਾ ਸਾਲ ਹੀ ਲੰਘ ਗਿਆ ਨਾ, ਵਾਹਵਾ ਸਾਲ ਹੀ। ਤੇ ਹੈਗਾ ਸੀ ਜਿਹੜਾ ਨਾ ਸ਼ਾਦੀ ਸੀ ਉਹਨਾਂ ਦੇ ਪਿੰਡ ਦੇ ਵਿੱਚ ਨਾ, ਉਹਨੇ ਆ ਵੀ ਸ਼ਾਦੀ ਸੀ ਤੇ ਉਹ ਮੁੰਡੇ ਦੇ ਪਿਓ ਨੇ ਆਖਿਆ ਵੀ ਤੂੰ ਗੰਢਾਂ ਦੇ ਕੇ ਆਉਣੀਆਂ ਨਾਲ ਦੇ ਪਿੰਡ ਜੀ। ਮੈਂ ਠੀਕ ਹੈ ਜੀ, ਗੰਢਾਂ ਦੇ ਆਨੇ, ਸਾਡਾ ਕੰਮ ਕੀ ਹੋਰ ਜੀ। ਮੈਂ ਇਹ ਉਹ ਛੁਹਾਰੇ ਹੁੰਦੇ ਸੀ ਉਦੋਂ, ਛੁਹਾਰੇ ਬੰਨ ਲੈ ਸਾਫੇ ਦੇ ਪੱਲੇ। ਤੁਸੀਂ ਵੀ ਬੋਲੋ ਕੋਈ, ਤੁਸੀਂ ਜੱਟ ਤਾਂ ਨਹੀਂ ਜੇ। ਮੈਂ ਨਾ ਪਿੰਡ 'ਚ ਜਾ ਕੇ ਨਾ ਮੁੰਡੇ ਖੇਡਦੇ ਪਏ ਸੀ, ਉਹਨਾਂ ਤੋਂ ਪੁੱਛਿਆ, ਮੈਂ ਕਿਹਾ ਪੁੱਤਰੇ ਉਹ ਇੱਥੇ ਨਾ ਇਸ ਨਾਂ ਦਾ ਵੇਖੋ ਨਾ, ਇਸ ਨਾਂ ਦਾ ਡੋਗਰ ਕੋ ਰਹਿੰਦਾ ਹੈ, ਵਾਹ, ਤੇ ਉਹਦਾ ਘਰ ਕਿੱਥੇ ਆ? ਉਹਨਾਂ ਤੂੰ ਉਹਦੀ ਹਵੇਲੀ ਦੇ ਅੱਗੇ ਹੀ ਖੜਾ, ਉਹ ਸਾਹਮਣਾ ਗੇਟ ਹੀ ਹੁੰਦਾ, ਤੇ ਖੜਕਾ ਤੇ ਚਲਾ ਜਾ। ਉਹਨੇ ਮੈਂ ਜਦੋਂ ਗਿਆ ਨਾ ਤੇ ਦਰਵਾਜ਼ਾ ਨੋਕ ਕੀਤਾ ਤਾਂ ਕਿਸੇ ਬੱਚੇ ਦਰਵਾਜ਼ਾ ਐਂ ਕਰਕੇ ਦਰਵਾਜ਼ਾ ਖੋਲਿਆ ਤੇ ਸਾਹਮਣੇ ਪਲੰਗ ਪਿਆ ਸੀ, ਤੇ ਪਲੰਗ ਦੇ ਉੱਤੇ ਉਹ ਬੰਦਾ ਹੀ ਬੈਠਾ ਜਿਹਨੇ ਮੇਰੇ ਕੰਨ ਲਾਲ ਕੀਤੇ। ਮੈਂ ਹਾਂ ਯਾ ਅੱਲਾ, ਮੈਨੂੰ ਫਿਰ ਕਿਹੜੀ ਮੁਸੀਬਤ ਦੇ ਸਾਹਮਣੇ ਲੈ ਦੇ ਇੰਨੇ ਸਾਲਾਂ ਬਾਅਦ। ਮੈਂ ਸ਼ਾਇਦ ਹੋ ਸਕਦਾ ਉਹਨੂੰ ਭੁੱਲ ਗਈ ਹੋਵੇ ਗੱਲ। ਮੈਂ ਗਿਆ ਡਰਦਾ, ਉਹ ਨਹੀਂ ਵੇਖਿਆ ਨਾ ਤੇ ਉਹਦੀ ਅੱਖਾਂ 'ਚ ਉਹ ਗੁੱਸਾ ਤੋਂ ਵਾ ਲਾਲੀ। ਮੈਂ ਮੈਨੂੰ ਗੱਲ ਨਹੀਂ ਭੁੱਲੀ, ਕਿਉਂਕਿ ਡੋਗਰਾਂ ਨੂੰ ਗੱਲ ਨਹੀਂ ਭੁੱਲਦੀ ਸਾਰੀ ਜ਼ਿੰਦਗੀ। ਡੋਗਰ ਜਿਵੇਂ ਜਿਵੇਂ ਬੁੱਢਾ ਹੁੰਦਾ ਨਾ, ਉਵੇਂ ਉਵੇਂ ਸਿਆਣਾ ਹੁੰਦਾ ਜਾਂਦਾ। ਬਿਲਕੁਲ। ਦੂਸਰੀਆਂ ਕੌਮਾਂ ਦੇ ਜਦੋਂ ਬਾਬੇ ਬੁੱਢੇ ਹੁੰਦੇ ਨੇ ਉਹ ਕਮਲ ਮਾਰਦੇ ਨੇ, ਤੇ ਡੋਗਰ ਸੋਨਾ ਬਣਦਾ ਜਾਂਦਾ ਜਿਵੇਂ ਜਿਵੇਂ ਬੁੱਢਾ ਹੁੰਦਾ। ਬੜੀ ਵੱਡੀ ਤੇ ਆਲਾ ਕੌਮ ਹੈ। ਅੱਛਾ ਉਹਨੇ ਨਾ ਉਹਨੂੰ ਮੈਂ ਦੱਸਿਆ ਜੀ ਮੈਂ ਜੀ ਨਾਲ ਦੇ ਪਿੰਡੋਂ ਗੰਢ ਲੈ ਕੇ ਆਇਆ, ਤੇ ਉਹਨੇ ਆਹੋ। ਮੈਂ ਫਿਰ ਨਾ ਸੋਚਿਆ ਵੀ ਮੈਂ ਇਹਨੂੰ ਉਹਨਾਂ ਦਾ ਹਵਾਲਾ ਦੇ ਦੇਵਾਂ, ਉਹਨਾਂ ਦੇ ਰਿਸ਼ਤੇਦਾਰ ਹੋ ਸਕਦਾ ਉਹਨਾਂ ਦੇ ਸਦਕੇ ਮੈਨੂੰ ਬਖਸ਼ ਦੇਵੇ, ਇਹ ਨਾ ਹੋਵੇ ਮੈਨੂੰ ਕੋਈ ਹੋਰ ਨਵੀਂ ਮੁਸੀਬਤ ਪੈਂਦੀ ਹੋਵੇ। ਉਹਨੂੰ ਉਹ ਥੱਪੜ ਯਾਦ ਆ ਗਿਆ। ਥੱਪੜ ਯਾਦ ਤੇ ਭੁੱਲਿਆ ਉਹਨੂੰ ਵੀ ਨਹੀਂ ਵੀ ਇਹਨੇ ਮੈਨੂੰ ਹੀਰ ਸੁਣਾਈ ਸੀ। ਅੱਛਾ ਹੋਇਆ ਕੀ ਹੁਣ, ਉਹਨੇ ਚੱਲ ਬਹਿ ਜਾ ਇੱਥੇ। ਮੈਂ ਸਾਰਿਆਂ ਨਾਂ ਨੂੰ ਲਿਆ, ਜਾਓ ਮੁੰਡਿਓ ਪਾਣੀ ਲੈ ਕੇ ਆਓ। ਮੈਂ ਸੋਚਿਆ ਵੀ ਹੁਣ ਸੇਵਾ ਸੁਭਾ ਕਰੇ ਤਾਂ ਉਹਨਾਂ ਦਾ ਨਾਂ ਲਿਆ। ਉਹ ਮੁੰਡਾ ਇੱਕ ਐਡੀ ਗਾਗਰ ਤੇ ਨਾਲ ਗਲਾਸ ਜਿਹੜੇ ਉਹ ਹੁੰਦੇ ਸੀ ਪਿੱਤਲ ਦੇ ਵਟੀਰੀ ਵਾਲੇ ਐਡੇ ਐਡੇ ਲੰਮੇ, ਉਹ ਗਲਾਸ ਨਾਲ, ਤੇ ਉਹ ਜਨਾਬ ਲਈ ਆਵੇ। ਤੇ ਮੈਂ ਅੰਦਰੇ ਅੰਦਰ ਖੁਸ਼ ਹੋਇਆ। ਮੈਂ ਵੀ ਚਲੋ ਪਾਣੀ ਸ਼ਾਨੀ ਆ ਰਿਹਾ, ਦੁੱਧ ਸੋਡਾ ਹੀ ਹੋਣਾ। ਆਰਸੀ ਦੀ ਬੋਤਲ ਵੀ ਕੋਲ ਪਈ ਸੀ, ਆਰਸੀ ਕੋਲਾ ਚੱਲਦਾ ਹੁੰਦਾ ਸੀ। ਤੇ ਡੰਗਰ ਮੱਝਾਂ ਗਾਵਾਂ ਤੋਂ ਹੁੰਦੀਆਂ ਨੇ ਡੋਗਰਾਂ ਕੋਲ। ਉਹਨੇ ਕਿਹਾ ਮੈਂ ਜਨਾਬ ਬਹਿ ਗਿਆ। ਉਹਨੇ ਜਿਹੜੇ ਲਿਆ ਕੇ ਗਾਗਰ ਰੱਖੀ, ਉਹਨੇ ਐਂ ਗੋਡੇ ਦੇ ਉੱਤੇ ਰੱਖ ਲਈ ਤੇ ਹੱਥ 'ਚ ਗਲਾਸ ਇੱਧਰ ਫੜ ਲਿਆ ਤੇ ਐਂ ਪਾਵਨ ਲੱਗ ਪਿਆ ਨਾ। ਤੇ ਉਹ ਨਾ ਪਾਣੀ ਤੇ ਨਾ ਦੁੱਧ ਸੋਡਾ ਨਾ ਸ਼ਰਬਤ, ਮੈਨੂੰ ਸਮਝ ਕੋਈ ਨਾ ਆਵੇ ਵੀ ਇਹ ਮੈਨੂੰ ਕੀ ਪਿਆ ਪਿਆਂਦਾ ਜੀ। ਉਹਨੇ ਜਿਹੜਾ ਗਲਾਸ ਭਰ ਕੇ ਮੇਰੇ ਅੱਗੇ ਕੀਤਾ ਨਾ, ਤੇ ਮੈਨੂੰ ਸਮੈਲ ਆਈ, ਉਹ ਸ਼ਰਾਬ। ਤੇ ਮੈਂ ਹੁਣ ਵੇਖ ਕੇ ਨਾ ਤੇ ਫੜਾ ਨਾ ਪਿਆ ਗਲਾਸ। ਤੇ ਉਹਨੇ ਉਹ ਗਲਾਸ ਸੀ ਨਾ ਜਿਹੜਾ ਸੱਜੇ ਹੱਥ 'ਚ ਭਰਿਆ ਸੀ ਕਰਕੇ, ਉਹਨੇ ਗਲਾਸ ਖੱਬੇ ਹੱਥ 'ਚ ਕਰ ਲਿਆ ਤੇ ਸੱਜੇ ਹੱਥ 'ਚ ਜਿਹੜੀ ਆਰਸੀ ਦੀ ਬੋਤਲ ਪਈ ਸੀ ਉਹ ਫੜ ਲਈ। ਤੇ ਨਾਲੇ ਉਹਨੇ ਫੜ ਤੇ ਨਾਲੇ ਥੋੜਾ ਜਿਹਾ ਉਧਰੋਂ ਇਸ਼ਾਰਾ ਕਰਾਇਆ ਵੀ ਇਹ ਨਾ ਫੜੇਦਾ ਤੇ ਆਵੇਗੀ ਤੇਰੇ ਸਿਰ 'ਚ ਹੀ। ਆਦਾ ਮੈਂ ਹੁਣ ਨਾਲੇ ਮੇਰੇ ਹੱਥ ਕੰਬੀ ਜਾਣ ਤੇ ਨਾ ਜੇ ਮੈਂ ਫੜਾਂ। ਮੈਂ ਸੋਚਿਆ ਵੀ ਜੇ ਬੰਦਿਆ ਤੂੰ ਇਹ ਪੀਣਾ ਹੈ ਤੇ ਤੇਰਾ ਮਾਲ ਜਾਂਦਾ ਹੈ, ਤੇ ਜੇ ਨਹੀਂ ਪੀਣਾ ਤੇ ਤੇਰੀ ਜਾਨ ਜਾਂਦੀ। ਉਹ ਮੇਰੇ ਹੱਥ ਕੰਬੀ ਜਾਣ। ਮੈਂ ਕੰਬਦੇ ਹੱਥਾਂ ਨਾਲ ਫੜਿਆ ਗਲਾਸ ਤੇ ਮੂੰਹ ਦੇ ਨੇੜੇ ਲਗਿਆ, ਕੋਈ ਮੇਰੇ ਉੱਤੇ ਡੁੱਲ ਗਈ, ਕੁਛ ਮੈਂ ਘੁੱਟ ਪੀ ਲਈ। ਤੇ ਮੈਂ ਚਲੋ ਜਾਨ ਛੁੱਟੀ। ਮੈਂ ਉਹਨੂੰ ਫੜਾਇਆ ਨਾ, ਤਾਂ ਉਹਨੇ ਫਿਰ ਇੱਕ ਹੋਰ ਭਰ ਲਿਆ। ਉਹਨੇ ਮੈਨੂੰ 3 ਗਲਾਸ ਜਿਹੜੇ ਪਿਆਏ ਨਾ, ਤੀਸਰਾ ਗਲਾਸ ਚੌਥਾ ਭਰਨ ਲੱਗਾ ਜਦੋਂ, ਤੇ ਮੁੰਡਾ ਇੱਕ ਆ ਗਿਆ ਪਿੱਛੋਂ। ਉਹਨੂੰ ਮੈਂ ਵੜਦੇ ਰੌਲਾ ਪਾ ਦਿੱਤਾ ਮੇਰੇ ਨਾਲ, ਤਾਂ ਆਹ ਪਿਆ ਕਰਦੇ ਮੈਨੂੰ ਤਾਂ ਮਾਰੂ ਸ਼ਰਾਬ, ਮੈਨੂੰ ਉਂਝ ਹੀ ਮਾਰ ਦਿਓ ਕੋਈ ਸ਼ੈ ਮਾਰ ਕੇ। ਮੈਂ ਚਲੋ ਸ਼ਰਾਬ ਪੀ ਕੇ ਤਾਂ ਨਾ ਮਰਾਂ, ਲੋਕੀ ਆਖਦੇ ਕੰਜਰ ਸ਼ਰਾਬ ਪੀ ਕੇ ਮਰ ਗਿਆ, ਨਸ਼ੇ ਨਾਲ ਮਰ ਗਿਆ। ਉਹਨੇ ਉਰਾ ਤੂੰ, ਉਹਨੇ ਜੇਬ 'ਚ ਰੁਪਈਆ 100 ਕੱਢਿਆ। ਉਹਨੇ ਜਾ ਉੱਥੋਂ ਸੀਟਾਂ ਲੈ ਕੇ ਆ। ਮੈਂ ਉਹਦੇ ਛੁਹਾਰੇ ਵੀ ਉੱਥੇ ਛੱਡੇ, ਗੰਢ ਵੀ ਉੱਥੇ ਛੱਡੀ, ਵੀ ਕਿਤੇ ਇਹਨੂੰ ਸ਼ੱਕ ਨਾ ਪੈ ਜਾਵੇ ਵੀ ਇਹ ਲਗਾ ਜਾਂਦਾ।
ਬੂਹੋਂ ਨਿਕਲਨੇ ਮੈਂ ਪੱਟ ਖੁਰੀ ਲਈ ਤੇ ਘਰ ਆ ਕੇ ਸਾਹ ਲਿਆ। ਵਾਹ ਵਾਹ, ਨੱਸ ਗਿਆ ਉੱਥੋਂ। ਉਹਨੇ ਉਹ ਦਿਨ ਜਾਵੇ ਤਾਂ ਅੱਜ ਦਾ ਦਿਨ ਆਵੇ, ਮੈਂ ਕਿਸੇ ਨੂੰ ਹੀਰ ਨਹੀਂ ਸੁਣਾਈ। ਵਾਹ ਵਾਹ ਵਾਹ। ਤੇ ਜੇ ਭਾਈ ਹੀਰ ਪੜ੍ਹਨੀ ਹੈ ਨਾ ਤਾਂ ਬੜੇ ਧਿਆਨ ਨਾਲ ਪੜ੍ਹਨੀ ਹੈ, ਅੱਗਾ ਪਿੱਛਾ ਵੇਖ ਕੇ ਤਾਂ ਆਪਦਾ ਸੰਭਾਲ ਕੇ, ਨਾ ਹੋਵੇ ਵੀ ਨਵੇਂ ਤੁਹਾਨੂੰ ਚਾਹ ਲੱਗੇ ਹੀਰ ਪੜ੍ਹਨ ਦਾ ਤੇ ਜੁੱਤੀਆਂ ਖਾ ਲਵੋ। ਤੇ ਵੀਡੀਓ ਪਸੰਦ ਆਈ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ, ਬੜੀ ਮਿਹਰਬਾਨੀ, ਰੱਬ ਰਾਖਾ। ਤੇ ਤੁਸੀਂ